ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵਿਦੇਸ਼ੀ ਨਾਗਰਿਕਤਾ ਲੈਣ ਦੀ, ਜਿਹੜੀ ਇਸ ਵੇਲੇ ਭਾਰਤ ਦੇ ਵਿੱਚ ਦੌੜ ਲੱਗੀ ਹੋਈ ਹੈ, ਕਿਉਂਕਿ ਹਾਲਾਤ ਉਹ ਜਿਹੇ ਨੇ। ਇੱਕ ਖਬਰ ਇਹ ਗੱਲ ਕਹਿੰਦੀ ਹੈ ਕਿ ਰੋਜ਼ਾਨਾ 500 ਭਾਰਤੀ ਵਿਦੇਸ਼ੀ ਨਾਗਰਿਕਤਾ ਲੈ ਲੈਂਦੇ ਆ। ਕੀ ਇਹ ਸੱਚ ਹੈ ਜੀ? ਬਿਲਕੁਲ ਪ੍ਰਵੀਨ ਜੀ, ਇਹ ਗੱਲ ਦਰੁਸਤ ਹੈ ਕਿ ਇਸ ਮੌਕੇ NRI ਸੰਮੇਲਨ ਹੋਇਆ ਭਾਰਤ ਦੇ ਵਿੱਚ, ਤੇ ਇੰਦੌਰ ਦੇ ਵਿੱਚ ਉਹ ਸੰਮੇਲਨ ਹੁੰਦਾ ਹੈ। ਮੋਦੀ ਜੀ ਉਹਨੂੰ ਸੰਬੋਧਨ ਕਰਦੇ ਨੇ, ਹੈਨਾ, ਤੇ ਉਹਦੇ ਵਿੱਚ ਉਹ ਮਤਲਬ ਗੁਣਗਾਨ ਕਰਦੇ ਨੇ ਭਾਰਤੀਆਂ ਦਾ ਕਿ ਦੇਖੋ। ਪਰ ਦੂਸਰੇ ਪਾਸੇ ਫਿਰ ਰਾਸ਼ਟਰਪਤੀ ਆਉਂਦੇ ਨੇ, ਇੱਧਰ ਪੰਜਾਬ ਦੇ ਮੁੱਖ ਮੰਤਰੀ ਦਮ ਭਰਦੇ ਨੇ ਕਿ ਵਿਦੇਸ਼ਾਂ ਤੋਂ ਸਾਡੇ ਮੁੰਡੇ ਘਰਾਂ ਨੂੰ ਪਰਤ ਰਹੇ ਨੇ, ਜਾਂ ਵਿਦੇਸ਼ੀ ਵੀ ਇੱਥੇ ਆਉਣਗੇ ਵਾਪਸ, ਤੁਸੀਂ ਦੇਖੋ ਨੌਕਰੀਆਂ ਮੰਗਿਆ ਕਰਨਗੇ ਤੋਂ, ਹੈਨਾ। ਤੇ ਪਰ ਜਦੋਂ ਮੈਂ ਹਕੀਕਤ ਚੈੱਕ ਕਰਨ ਲਈ ਕੁਝ ਅੰਕੜੇ ਫਰੋਲ ਰਿਹਾ ਸੀ, ਤਦ ਉਹ ਅੰਕੜੇ ਬੜੇ ਮਤਲਬ ਫਿਕਰਮੰਦੀ ਚ ਪਾਉਂਦੇ ਨੇ ਕਿ ਇੱਕ ਤਾਂ ਹੈ ਪੰਜਾਬ ਤੋਂ, ਵੱਖ-ਵੱਖ ਸੂਬਿਆਂ ਤੋਂ, ਭਾਰਤ ਤੋਂ ਵਿਦੇਸ਼ ਨੂੰ ਜਾਣ ਦੀ ਕਾਹਲ। ਉਹਦੇ ਪਿੱਛੇ ਕਿੰਨੇ ਹੀ ਕਾਰਨ ਸਮਝ ਆਉਂਦੇ ਨੇ ਕਿ ਸਾਡਾ ਰੁਜ਼ਗਾਰ ਦਾ ਕਾਰਨ ਹੈ, ਸਾਡਾ ਸਿੱਖਿਆ ਦਾ ਕਾਰਨ ਹੈ, ਸਾਡਾ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦਾ ਅਸੀਂ ਹਵਾਲਾ ਦਿੰਦੇ ਹਾਂ, ਅਸੀਂ ਇੱਥੇ ਸੜਕ ਹਾਦਸਿਆਂ ਤੋਂ ਬਚਾਉਣ ਦਾ ਹਵਾਲਾ ਦਿੰਦੇ ਹਾਂ, ਅਸੀਂ ਆਰਥਿਕ ਤੇ ਸਮਾਜਿਕ ਮਜ਼ਬੂਤੀ ਦਾ ਹਵਾਲਾ ਦਿੰਦੇ ਹਾਂ। ਕਿੰਨੇ ਹਵਾਲਿਆਂ ਨਾਲ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਹਾਂ। ਸੋ ਜਿਹੜਾ ਪ੍ਰਵਾਸ ਕਿਸੇ ਸਮੇਂ ਸਿਰਫ ਰੁਜ਼ਗਾਰ ਦੇ ਲਈ ਸੀਗਾ, ਉਹ ਹੁਣ ਮਤਲਬ ਕਿ ਜਵਾਨੀ ਨੂੰ ਤੁਰਨ ਦੇ ਨਾਲ ਪੂਰਾ ਹੀ ਉਹ ਘਰ ਖਾਲੀ ਹੁੰਦੇ ਨੇ। ਫਿਰ ਉਹ ਅੱਗੇ ਉਧਰੋਂ ਪੈਸਾ ਵੀ ਆਉਂਦਾ ਸੀ ਤੇ ਬੰਦਾ ਵੀ ਮੁੜਦਾ ਸੀ, ਹੁਣ ਇੱਧਰ ਵਾਲਾ ਪੈਸਾ ਵੀ ਉਧਰ ਨੂੰ ਜਾ ਰਿਹਾ ਤੇ ਬੰਦੇ ਵੀ ਉਧਰ ਨੂੰ ਜਾ ਰਹੇ ਨੇ। ਪਰ ਉੱਥੇ ਤੱਕ ਤਾਂ ਇਹ ਉਹ ਹੈ ਕਿ ਜਿਹੜੇ ਲੋਕ ਜਾਂਦੇ ਨੇ ਬਾਅਦ ਚੋਂ ਕੁਝ ਪੜ੍ਹ ਕੇ ਮੁੜੇ ਆਉਣਗੇ ਜਾਂ ਕੁਝ ਨਹੀਂ ਮੁੜਨਗੇ, ਕੁਝ ਉੱਥੇ ਐਡਜਸਟ। ਪਰ ਜ਼ਿਆਦਾਤਰ ਦੀ ਮਾਨਸਾ ਹੀ ਹੁੰਦੀ ਕਿ ਇੱਕ ਵਾਰ ਚਲੇ ਗਏ ਫਿਰ ਨਹੀਂ ਮੁੜਨਾ। ਉਹ ਭਗਵੰਤ ਮਾਨ ਦਾ ਹੀ ਹੁੰਦਾ ਸੀ ਚੁਟਕਲਾ, ਕਹਿੰਦਾ ਕਿ ਉਹ ਬਾਬਾ ਵੀਜ਼ਾ ਮੰਗਦਾ ਕਿ ਬਾਬੇ ਕਿੰਨੇ ਦੇਰ ਦਾ ਦਈਏ, ਕਹਿੰਦਾ ਦੇਣ ਨੂੰ ਤਾਂ ਤੁਸੀਂ ਅੱਧੇ ਘੰਟੇ ਦੇ ਦਿਓ, ਮੈਂ ਕਿਹੜਾ ਵਾਪਸ ਆਉਣਾ, ਇੱਕ ਵਾਰ ਜਹਾਜ਼ ਚੜ੍ਹਨਾ ਜੀ। ਸੋ ਇਸ ਲਈ ਉਹ ਕਵਾਇਤ ਹੈਗੀ ਆ। ਪਰ ਜਿਸ ਕਦਰ ਨਰਿੰਦਰ ਮੋਦੀ ਹੋਰੀ ਦਮ ਭਰ ਰਹੇ ਸੀਗੇ ਕਿ ਹਾਂ ਮਤਲਬ ਕਿ ਅਸੀਂ ਪ੍ਰਵਾਸੀ ਭਾਰਤੀਆਂ ਨੂੰ ਨਾਲ ਜੋੜ ਰਹੇ ਹਾਂ, ਅਸੀਂ ਦੇਖੋ ਕਿਵੇਂ ਇੱਕ ਚੇਨ ਬਣਾ ਦਿੱਤੀ। ਪਰ ਦੂਸਰੇ ਪਾਸੇ ਹਕੀਕਤ ਇਹ ਆ ਕਿ ਨਿਤ ਦਿਨ ਔਸਤਨ 500 ਭਾਰਤੀ ਵਿਦੇਸ਼ੀ ਨਾਗਰਿਕਤਾ ਲੈਂਦਾ ਹੈ। ਔਸਤਨ ਹਰ ਰੋਜ਼ 500 ਭਾਰਤੀ ਭਾਰਤ ਦੀ ਨਾਗਰਿਕਤਾ ਛੱਡ ਰਿਹਾ ਜੀ। ਇਹ ਵੱਡਾ ਸਵਾਲ ਹੈ। ਤੁਸੀਂ ਇਹ ਦੇਖੋ ਕਿ ਮੈਂ ਦੇਖ ਰਿਹਾ ਸੀਗਾ ਕਿ ਹਰ ਸਾਲ ਕਰੀਬ 1 ਲੱਖ ਤੋਂ ਵੱਧ ਮਤਲਬ ਕਿ ਬੰਦਾ ਨਾਗਰਿਕਤਾ ਛੱਡ ਰਿਹਾ ਔਸਤਨ। ਅੱਜ ਦੀ ਤਰੀਕ ਦੇ ਵਿੱਚ ਇਹ ਗਿਣਤੀ 1,83,000 ਤੋਂ ਉੱਪਰ ਚਲੀ ਗਈ ਹੈ ਜੀ। 2021 ਦੇ ਵਿੱਚ 2011 ਦੇ ਵਿੱਚ ਇਹ ਗਿਣਤੀ 1,22,000 ਸੀ। 2012 ਦੇ ਵਿੱਚ ਵੀ 1,20,000 ਦੇ ਕਰੀਬ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ ਜੀ। 2013 ਚ ਗਿਣਤੀ ਵੱਧ ਕੇ 1,31,000 ਹੋ ਗਈ। 2015 ਦੇ ਵਿੱਚ ਇਹ ਗਿਣਤੀ 2015 ਦੇ ਵਿੱਚ ਇਹ ਗਿਣਤੀ 1,31,000 ਰਹੀ। ਫਿਰ 2016 ਚ 1,41,000 ਨੂੰ ਟੱਪ ਗਈ। ਠੀਕ ਹੈ। 2017 ਚ ਫਿਰ 1,33,000 ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡੀ ਹੈ। 18 ਚ 1,34,000 ਤੋਂ ਵੱਧ ਛੱਡੀ ਹੈ। 2019 ਦੇ ਵਿੱਚ 1.5 ਲੱਖ ਦੇ ਕਰੀਬ 1,44,000 ਤੋਂ ਵੱਧ। 2020-21 ਕਰੋਨਾ ਕਾਲ ਵਾਲੇ ਦੌਰ ਨੇ, ਪਰ 2020 ਦੇ ਵਿੱਚ ਵੀ 85,000 ਤੋਂ ਵੱਧ ਲੋਕਾਂ ਨੇ ਭਾਰਤੀ ਨਾਗਰਿਕਤਾ ਛੱਡ ਕੇ ਵਿਦੇਸ਼ੀ ਨਾਗਰਿਕਤਾ ਲਈ ਹੈ। ਔਰ 2021 ਦੇ ਵਿੱਚ 1,63,000 ਤੇ ਆ 2022 ਲੰਘੇ ਬਰੇ ਦੇ ਵਿੱਚ 1,83,000, ਮਤਲਬ 2 ਲੱਖ ਦੇ ਕਰੀਬ ਨੂੰ ਔਸਤ ਪਹੁੰਚ ਰਹੀ ਹੈ ਹਰ ਸਾਲ ਜੀ। ਤੇ ਇੱਥੋਂ ਹਿਸਾਬ ਲਾ ਲਓ, ਇਹ ਕੇਂਦਰ ਸਰਕਾਰ ਨੇ ਲੋਕ ਸਭਾ ਦੇ ਵਿੱਚ 9 ਦਸੰਬਰ 2022 ਨੂੰ ਡਾਟਾ ਦਿੱਤਾ ਹੈ। ਉਹ ਡਾਟਾ ਹੈ, ਇਹ ਕੋਈ ਤੁਹਾਡਾ ਮੇਰਾ ਜਾਂ ਪ੍ਰਾਈਵੇਟ ਏਜੰਸੀ ਦਾ ਕਿਸੇ ਦਾ ਕੋਈ ਜਾਂ ਟਰੈਵਲਿੰਗ ਏਜੰਸੀਆਂ ਦਾ ਕੋਈ ਡਾਟਾ ਨਹੀਂਗਾ। ਇਹ ਭਾਰਤ ਸਰਕਾਰ ਨੇ ਭਾਰਤੀ ਲੋਕ ਸਭਾ ਦੇ ਅੰਦਰ 9 ਦਸੰਬਰ 2022 ਨੂੰ ਜਾਣਕਾਰੀ ਦਿੱਤੀ ਹੈ। ਇਹ ਉਹ ਡਾਟਾ ਜੀ ਜੀ। ਤੇ 2022 ਦੇ ਵਿੱਚ ਜਿਹੜੇ 1,83,741 ਦੀ ਗੱਲ ਕਰ ਰਹੇ ਹਾਂ ਅਸੀਂ, ਇਹ ਅਕਤੂਬਰ ਤੱਕ ਦਾ ਡਾਟਾ ਹੈ। ਠੀਕ ਹੈ। ਮੈਂ ਤਾਂ ਹੀ ਕਿਹਾ ਕਿ ਇਹਦਾ ਮਤਲਬ 2 ਲੱਖ ਦੇ ਨੇੜੇ ਪਹੁੰਚ ਗਈ ਹੈ ਕਹਾਣੀ ਔਸਤ ਹਰ ਸਾਲ। ਪਿਛਲੇ 11 ਸਾਲਾਂ ਦੇ ਵਿੱਚ 16 ਲੱਖ ਤੋਂ ਜ਼ਿਆਦਾ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਹੈ। ਜਾਣੀ ਕਿ ਔਸਤਨ ਕਰੀਬ 400 ਤੋਂ ਉੱਪਰ ਰੋਜ਼ ਲੋਕ ਹੋ ਗਏ, ਤਾਂ 500 ਦੇ ਕਰੀਬ ਔਸਤ ਬਣਦੀ ਹੈ ਜੀ ਜੀ ਜੀ। 2021 ਤੇ 22 ਦੇ ਵਿੱਚ ਭਾਰਤ ਦੀ ਨਾਗਰਿਕਤਾ ਛੱਡਣ ਵਾਲਿਆਂ ਦੀ ਰਫ਼ਤਾਰ ਕਾਫੀ ਵਧੀ, ਔਸਤਨ ਰੋਜ਼ ਦੀ 500 ਹੋ ਗਈ। ਇੱਥੋਂ ਹਿਸਾਬ ਲਾ ਲਓ। ਚਲੋ ਹੋਰ ਜੇਕਰ ਪਹਿਲੂ ਤੇ ਗੱਲ ਕਰਨੀ ਹੋਵੇ, ਭਾਰਤ ਛੱਡਣ ਤੋਂ ਬਾਅਦ ਫਿਰ ਨਾਗਰਿਕਤਾ ਕਿਹੜੇ ਮੁਲਕ ਦੀ ਵੱਧ ਲੈਂਦੇ ਨੇ ਲੋਕ? ਠੀਕ ਹੈ, ਇਹ ਵੀ ਹੈ ਸਵਾਲ ਕਿ ਕਿੱਧਰ ਨੂੰ ਵੱਧ ਰੁਝਾਨ ਹੈ ਸਾਡਾ। ਜੇਕਰ ਮੈਂ ਮਤਲਬ ਕਿ ਗੱਲ ਕਰਾਂ ਇਸ 2021 ਦੀ ਜੀ,
ਜੇਕਰ ਮੈਂ ਕੁੱਲ ਗੱਲ ਕਰਾਂ ਤਾਂ ਤੁਸੀਂ ਦੇਖੋ ਕਿ ਅਮਰੀਕਾ ਦੇ ਵਿੱਚ ਔਸਤਨ ਸਾਡੀ 50,000 ਤੋਂ ਲੈ ਕੇ 80,000 ਤੱਕ ਔਸਤ ਜਾ ਰਹੀ ਹੈ। ਇਸੇ ਤਰ੍ਹਾਂ ਫਿਰ ਉਹ ਤੋਂ ਬਾਅਦ ਆਸਟ੍ਰੇਲੀਆ ਦੀ ਵਾਰੀ ਆਉਂਦੀ ਹੈ, ਜੀ। ਫਿਰ ਕੈਨੇਡਾ ਦੀ ਵਾਰੀ ਆਉਂਦੀ ਹੈ, ਫਿਰ ਇੰਗਲੈਂਡ ਦੀ ਵਾਰੀ ਆਉਂਦੀ ਹੈ, ਇਟਲੀ ਦੀ ਵਾਰੀ ਆਉਂਦੀ ਹੈ, ਨਿਊਜ਼ੀਲੈਂਡ ਹੈ। ਤੇ ਇਹਦੇ ਵਿੱਚੋਂ ਜੇਕਰ ਮੈਂ 2020 ਤੇ 2021 ਦੀ ਉਹ ਗੱਲ ਕਰਾਂ ਪ੍ਰਵੀਨ ਜੀ, ਤਾਂ 2020 ਦੇ ਵਿੱਚ 30,828 ਭਾਰਤੀਆਂ ਨੇ ਅਮਰੀਕਾ ਦੀ ਨਾਗਰਿਕਤਾ ਲਈ। ਠੀਕ ਹੈ। ਤੇ 2020 ਦੇ ਵਿੱਚ ਆਸਟ੍ਰੇਲੀਆ ਦੀ 13,000 ਤੋਂ ਵੱਧ ਲੋਕਾਂ ਨੇ ਨਾਗਰਿਕਤਾ ਲਈ ਹੈ। ਠੀਕ ਹੈ ਜੀ। ਇਸੇ ਤਰ੍ਹਾਂ ਕੈਨੇਡਾ ਦੀ ਵੀ 17,000 ਤੋਂ ਵੱਧ ਭਾਰਤੀਆਂ ਨੇ ਨਾਗਰਿਕਤਾ ਲਈ ਹੈ 2020 ਦੇ ਵਿੱਚ। ਇੰਗਲੈਂਡ ਦੇ ਵਿੱਚ ਵੀ ਸਾਡੀ 6,000 ਤੋਂ ਵੱਧ 6500 ਦੇ ਕਰੀਬ ਨਾਗਰਿਕਤਾ ਹਾਸਲ ਕਰਨ ਚ ਕਾਮਯਾਬ ਹੋਏ ਨੇ ਬੰਦੇ। ਇਟਲੀ ਚ ਵੀ ਸਾਡੇ ਬੰਦੇ 5,000 ਤੋਂ ਮਤਲਬ ਕਿ 2300 ਤੋਂ ਵੱਧ ਨਾਗਰਿਕਤਾ ਹਾਸਲ ਕਰਨ ਚ ਕਾਮਯਾਬ ਹੋਏ ਨੇ। ਇਸ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਵੀ 2,000 ਤੋਂ ਵੱਧ ਲੋਕ ਨਾਗਰਿਕਤਾ। ਫਿਰ 2021 ਚ ਆ ਜਾਓ, 2021 ਦੇ ਵਿੱਚ ਅਮਰੀਕਾ ਚ 80,000 ਦੇ ਕਰੀਬ ਪਹੁੰਚ ਗਈ ਗਿਣਤੀ। 78,000 ਤੋਂ ਵੱਧ 78,284 ਭਾਰਤੀਆਂ ਨੇ ਅਮਰੀਕਾ ਦੀ ਨਾਗਰਿਕਤਾ ਲਈ ਹੈ 2021 ਦੇ ਵਿੱਚ ਜੀ। ਤੇ ਇਸੇ ਤਰ੍ਹਾਂ 2021 ਦੇ ਵਿੱਚ ਹੀ 23,000 ਤੋਂ ਵੱਧ ਲੋਕਾਂ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਹੈ, 23,533। ਤੇ ਕੈਨੇਡਾ ਦੇ ਵਿੱਚ 21,957 ਜੀ ਭਾਰਤੀਆਂ ਨੇ ਨਾਗਰਿਕਤਾ ਲਈ ਹੈ 2021 ਦੇ ਵਿੱਚ। ਜੀ। ਤੇ ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ 14,637, ਇਟਲੀ ਚ 5,986, ਨਿਊਜ਼ੀਲੈਂਡ ਦੇ ਵਿੱਚ 1,735 ਤੇ ਅਦਰ ਮੁਲਕਾਂ ਚ 37,000 ਤੋਂ ਵੱਧ। ਜੀ। ਤੇ ਕੁੱਲ 2021 ਦੀ ਹੈ 1,83,748। ਠੀਕ ਹੈ। ਇਹ ਉਹ ਹੈ ਜਿਹੜੇ ਅੰਕੜੇ ਭਾਰਤੀ ਲੋਕ ਸਭਾ ਚ ਪੇਸ਼ ਨੇ, 1,83,748। ਸੋ ਕੁੱਲ ਇਹ ਅੰਕੜਾ ਬਣਦਾ ਜੀ। ਤੋਂ ਇੱਥੋਂ ਅੰਦਾਜ਼ਾ ਲਾਇਆ ਜਾ ਸਕਦੇ ਹੋ ਕਿ ਕਿਸ ਕਦਰ ਮਤਲਬ ਕਿ ਇਹ ਕਾਹਲੀ ਹੈ ਕਿ ਵਿਦੇਸ਼ਾਂ ਵੱਲ ਨੂੰ ਜਾਣ ਦੀ। ਤੋਂ ਇੱਥੋਂ ਔਰ ਖਾਸ ਕਰਕੇ ਜਾਣ ਦਾ ਰੁਝਾਨ ਨਹੀਂ ਹੈ, ਨਾਗਰਿਕਤਾ ਹਾਸਲ ਕਰਨਾ। ਤਾਂ ਔਸਤ ਰੋਜ਼ 500 ਭਾਰਤੀ ਵਿਦੇਸ਼ੀ ਨਾਗਰਿਕਤਾ ਹਾਸਲ ਕਰ ਰਿਹਾ ਹੈ। ਤੇ ਇੱਧਰ ਮਤਲਬ ਕਿ ਸਰਕਾਰਾਂ ਕੁਝ ਹੋਰ ਦਮ ਭਰਨ ਦੀ ਕੋਸ਼ਿਸ਼ ਕਰਦੀਆਂ। ਹਕੀਕਤ ਇਹ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹੁਣ ਇਹ ਕੀ ਭਾਰਤ ਵਿਕਾਸ ਦੀਆਂ ਲੀਹਾਂ ਤੇ ਹੈ, ਕੀ ਇਹ ਤਰੱਕੀ ਨਾਲ ਨਜ਼ਰੀਏ ਤੋਂ ਦੇਖੋਗੇ, ਜਾਂ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ? ਕੀ ਪਹਿਲੂ ਨੇ, ਕਿੰਨੇ ਹੀ ਪਸਾਰੇ ਨੇ, ਕਿੰਨੇ ਹੀ ਮਤਲਬ ਪੈਮਾਨੇ ਨੇ ਵੱਖ ਵੱਖ, ਜਿਹਨੂੰ ਜਿਸ ਮਾਮਲੇ ਤੋਂ ਇਹਨੂੰ ਸਮਝਿਆ ਜਾ ਸਕਦਾ। ਜੀ ਜੀ ਜੀ।